ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਅਸੀਂ ਇੱਕ ਐਸੀ ਕਮੀ ਦੇ ਬਾਰੇ ਗੱਲ ਕਰਾਂਗੇ, ਇੱਕ ਐਸੀ ਗਲਤੀ ਦੇ ਬਾਰੇ ਗੱਲ ਕਰਾਂਗੇ, ਇੱਕ ਐਸੇ ਗੁਨਾਹ ਦੇ ਬਾਰੇ ਗੱਲ ਕਰਾਂਗੇ ਕਿ ਜਿਹਦੇ ਨਾਲ ਘਰ ਬਰਬਾਦ ਹੁੰਦੇ ਨੇ, ਜਿਹਦੇ ਨਾਲ ਖਾਨਦਾਨ ਬਰਬਾਦ ਹੁੰਦੇ ਨੇ, ਜਿਹਦੇ ਨਾਲ ਕਲੀਸਿਆਵਾਂ ਬਰਬਾਦ ਹੁੰਦੀਆਂ ਨੇ। ਤੇ ਉਹ ਗੁਨਾਹ ਦਾ ਨਾਂ ਹੈ ਜ਼ਿੱਦ। ਜ਼ਿੱਦ ਇਨਸਾਨੀ ਜ਼ਿੰਦਗੀ ਦੇ ਵਿੱਚ ਪਾਈ ਜਾਂਦੀ ਹੈ। ਇਹਨੂੰ ਅਸੀਂ ਪੰਜਾਬੀ ਦੇ ਵਿੱਚ ਜ਼ਿੱਦ ਨੂੰ ਅੜੀ ਕਹਿੰਦੇ ਹਾਂ। ਜਿਸ ਤਰ੍ਹਾਂ ਕਹਿ ਦਿੰਦੇ ਹਾਂ ਕਿ ਅੜੀ ਦਾ ਪੱਕਾ ਹੈ, ਅੜੀ ਵਾਲੇ ਬੜਾ, ਕਿ ਆਪ ਜ਼ਿੱਦ ਕਰਨ ਵਾਲਾ ਹੈ। ਤੇ ਅਸੀਂ ਅੱਜ ਜ਼ਿੱਦ ਦੇ ਬਾਰੇ ਸਿੱਖਾਂਗੇ ਕਿ ਬਾਈਬਲ ਇਹਦੇ ਬਾਰੇ ਕੀ ਸਿਖਾਉਂਦੀ ਹੈ। ਯਿਸੂ ਮਸੀਹ ਤਮਸੀਲਾਂ 'ਚ ਗੱਲ ਕਰਦੇ ਨੇ, ਤੇ ਯਿਸੂ ਮਸੀਹ ਨੇ ਤਮਸੀਲਾਂ 'ਚ ਗੱਲ ਕੀਤੀ ਹੈ। ਤੇ ਮੁਕੱਦਸ ਲੂਕਾ ਦੀ ਅੰਜੀਲ ਉਹਦੇ 15ਵੇਂ ਬਾਬ ਦੇ ਵਿੱਚ ਲਿਖੀ ਹੈ ਇਹ ਤਮਸੀਲ, ਜਿਹੜੀ ਮੈਂ ਹੁਣ ਦੱਸਣ ਲੱਗਾ ਤੁਹਾਨੂੰ। ਯਿਸੂ ਮਸੀਹ ਆਉਂਦੇ ਨੇ, ਕਿਸੇ ਸ਼ਖਸ ਦੇ 2 ਪੁੱਤਰ ਸਨ, ਤੇ ਜਿਹੜਾ ਛੋਟਾ ਸੀ, ਯਾਦ ਰੱਖੋ, ਜਿਹੜਾ ਸੀ ਛੋਟਾ, ਤੇ ਸ਼ਾਦੀ ਨਹੀਂ ਸੀ ਹੋਈ, ਤੇ ਵੱਡੇ ਦੀ ਵੀ ਸ਼ਾਦੀ ਨਹੀਂ ਹੋਈ। ਦੋਵੇਂ ਪੁੱਤਰ ਹੀ ਗੈਰ ਸ਼ਾਦੀशुदा ਸਨ। ਤੇ ਛੋਟਾ ਪੁੱਤਰ ਆਂਦਾ, ਬਾਪ ਮੇਰਾ ਹਿੱਸਾ ਮੈਨੂੰ ਦੇ ਦੇ। ਬਾਪ ਨੇ ਜਦੋਂ ਇਹ ਗੱਲ ਸੁਣੀ ਤੇ ਸਾਰਾ ਕੁਝ ਹੀ ਖਿਲਾਫ ਸੀ, ਇਸ ਲਈ ਕਿ ਹਿੱਸਾ ਕਾਹਦਾ, ਹਾਲੇ ਤੇ ਤੂੰ ਕੁਆਰਾ, ਤੇਰੀ ਸ਼ਾਦੀ ਨਹੀਂ ਹੋਈ। ਫਿਰ ਬਾਪ ਦੇ ਮਰਨ ਤੋਂ ਬਾਅਦ ਜਾਇਦਾਦ ਵੰਡੀ ਜਾਂਦੀ ਏ, ਤੂੰ ਹਿੱਸਾ ਕਾਹਦਾ ਲੈਣ ਡਿਆ। ਇਹ ਬੜੀ ਵੱਡੀ ਗਲਤੀ ਸੀ ਜਿਹੜੀ ਕਰਨ ਡਿਆ ਸੀ। ਲੇਕਿਨ ਉਹਨੇ ਜ਼ਿੱਦ ਕੀਤੀ ਕਿ ਮੈਨੂੰ ਮੇਰਾ ਹਿੱਸਾ ਦੇ। ਬਾਪ ਚਾਹੁੰਦਾ ਤੇ ਇਸ ਜ਼ਿੱਦ ਦੀ ਵਜ੍ਹਾ ਤੋਂ ਸਜ਼ਾ ਵੀ ਦੇ ਸਕਦਾ ਸੀ। ਉਹ ਸਜ਼ਾ ਕੀ ਸੀ? ਅਸੀਂ ਇਸਤਿਸਨਾ 21 ਬਾਪ ਜਦੋਂ ਪੜ੍ਹਨੇ ਆ ਨਾ, ਤੇ ਉਹਦੇ 'ਚ ਲਿਖਿਆ, ਨਾਫਰਮਾਨ ਜਿਹੜਾ ਬੇਟਾ ਨਾਫਰਮਾਨ ਹੈ, ਜਿਹੜਾ ਗੱਲ ਨਹੀਂ ਮੰਨਦਾ, ਉਹਦੀ ਸਜ਼ਾ ਸੰਸਾਰ ਕਰਨਾ, ਯਾਨੀ ਕਿ ਉਹਨੂੰ ਪੱਥਰ ਮਾਰ ਮਾਰ ਕੇ ਮਾਰ ਦੇਣਾ। ਬਾਈਬਲ ਦੱਸਦੀ ਹੈ ਕਿ ਜਿਹਦਾ ਬੇਟਾ ਆਪਣੀ ਮਰਜ਼ੀ ਕਰਦਾ ਹੋਵੇ, ਜ਼ਿੱਦੀ ਹੋਵੇ, ਗੱਲ ਨਾ ਮੰਨਦਾ ਹੋਵੇ, ਮਾਂ-ਬਾਪ ਦਾ ਨਾਫਰਮਾਨ ਹੋਵੇ, ਤੇ ਮਾਂ ਪਿਓ ਉਹਨੂੰ ਲੈ ਕੇ ਸ਼ਹਿਰ ਦੇ ਬਜ਼ੁਰਗਾਂ ਕੋਲ ਲੈ ਜਾਣ। ਤੇ ਸ਼ਹਿਰ ਦੇ ਜਿਹੜੇ ਬਜ਼ੁਰਗ ਨੇ, ਉਹ ਜਦੋਂ ਸੁਣਨ ਤੇ ਉਸ ਬੇਟੇ ਨੂੰ ਸੰਸਾਰ ਕਰ ਦੇਣ, ਯਾਨੀ ਪੱਥਰ ਮਾਰ ਮਾਰ ਕੇ ਉਹਨੂੰ ਮਾਰ ਦੇਣ, ਕਤਲ ਕਰ ਦੇਣ। ਤੇ ਖੁਦਾ ਕਹਿੰਦਾ ਇਹ ਖੁਦਾ ਦਾ ਹੁਕਮ ਹੈ, ਤੇ ਇਸ ਤਰ੍ਹਾਂ ਦੀ ਬੁਰਾਈ ਜਿਹੜੀ ਜ਼ਿੱਦ ਕਰਨ ਵਾਲੀ ਹੈ, ਇਹ ਬਨੀ ਇਸਰਾਈਲ 'ਚੋਂ ਖਤਮ ਹੋ ਜਾਏ। ਲੇਕਿਨ ਯਿਸੂ ਮਸੀਹ ਬਨੀ ਇਸਰਾਈਲ ਨਾਲ ਹੀ ਗੱਲ ਕਰਦਾ, ਕਹਿੰਦਾ ਕਿ ਕਿਸੇ ਦੇ 2 ਪੁੱਤਰ ਸਨ, ਕਿਸੇ ਸ਼ਖਸ ਦੇ। ਛੋਟਾ ਜ਼ਿੱਦ ਕਰਨ ਲੱਗਾ ਤੇ ਆਂਦਾ, ਜੀ ਮੈਨੂੰ ਮੇਰਾ ਹਿੱਸਾ ਦੇ ਦੇ। ਤੇ ਬਾਪ ਨੇ, ਬਾਪ ਦਾ ਰਹਿਮ, ਬਾਪ ਦਾ ਪਿਆਰ, ਬਾਪ ਦੀ ਮੁਹੱਬਤ ਵੇਖ ਲਓ, ਉਹਨੇ ਉਹਨੂੰ ਕਤਲ ਨਹੀਂ ਕਰਾਇਆ, ਬਲਕਿ ਕੀ ਆਖਿਆ, ਅੱਛਾ ਠੀਕ ਹੈ, ਉਹਨੇ ਜਾਇਦਾਦ ਦਾ ਹਿੱਸਾ ਦੇ ਦਿੱਤਾ। ਹੁਣ ਜਿਹੜਾ ਜ਼ਮੀਨ ਭਾਂਡਾ ਸੀ ਉਹ ਵੰਡਿਆ ਗਿਆ, ਹਰ ਚੀਜ਼ ਵੰਡੀ ਗਈ। ਤੇ ਉਹਨੇ ਕੀ ਕੀਤਾ, ਆਪਣੀ ਜ਼ਮੀਨ ਵੀ ਵੇਚੀ, ਹੋਰ ਦੂਜੀ ਜਾਇਦਾਦ ਵੀ ਵੇਚੀ, ਤੇ ਆਪਣੀ ਇੱਕ ਬੁਸ਼ਕੜੀ ਜਾਂ ਬੈਗ ਫੜ ਲਿਆ, ਜਿਹਦੇ ਵਿੱਚ ਮਾਲ ਸਾਰਾ ਕੁਝ ਰੱਖਿਆ, ਤੇ ਟੁਰ ਪਿਆ, ਘਰੋਂ ਨਿਕਲ ਗਿਆ। ਬਾਈਬਲ ਦੱਸਦੀ ਹੈ ਕੁਝ ਵਕਤ ਉਹਨੇ ਗੁਜ਼ਾਰਿਆ ਭੈੜੇ ਕੰਮਾਂ ਦੇ ਵਿੱਚ, ਤੇ ਗਲਤ ਔਰਤਾਂ ਦੇ ਨਾਲ ਉਹਨੇ ਸਾਰਾ ਪੈਸਾ ਜਿਹੜਾ ਹੀ ਬਰਬਾਦ ਕਰ ਲਿਆ। ਜਦੋਂ ਬਰਬਾਦ ਕਰ ਲਿਆ ਤੇ ਮੁੜ ਕੇ ਰੋਇਆ ਕਿ ਮੇਰੇ ਨਾਲ ਕੀ ਹੋ ਗਿਆ, ਮੇਰੇ ਬਾਪ ਦੇ ਘਰ ਤੇ ਮਜ਼ਦੂਰਾਂ ਨੂੰ ਰੋਟੀ ਵਾਧੂ ਮਿਲਦੀ ਏ ਤੇ ਮੈਂ ਇੱਥੇ ਭੁੱਖਾ ਮਰਨਾ ਪਿਆ। ਲੇਕਿਨ ਹੋਇਆ ਉਹਦੀ ਜ਼ਿੱਦ ਦੀ ਵਜ੍ਹਾ ਤੋਂ। ਅੱਜ ਅਸੀਂ ਸਿੱਖਣ ਡਿਆ ਜ਼ਿੱਦ ਬੰਦੇ ਦੇ ਅੰਦਰ ਜਦੋਂ ਜ਼ਿੱਦ ਹੁੰਦੀ ਹੈ ਨਾ, ਤੇ ਉਦੋਂ ਨੁਕਸਾਨ ਕਰਦੀ ਹੈ। ਉਹ ਜ਼ਿੱਦ ਦੀ ਵਜ੍ਹਾ ਤੋਂ ਉਹਨੇ ਆਪਣਾ ਹਿੱਸਾ, ਮਾਲ ਮਤਾ, ਰੁਪਇਆ, ਪੈਸਾ, ਸੋਨਾ ਚਾਂਦੀ, ਜ਼ਮੀਨ ਭਾਂਡਾ, ਸਭ ਕੁਝ ਖਤਮ ਹੋ ਗਿਆ। ਆਖਰ ਵਾਪਸ ਆਇਆ, ਬਾਪ ਨੇ ਫਿਰ ਵੀ ਸ਼ੁਕਰ ਕੀਤਾ, ਕੋਈ ਗੱਲ ਨਹੀਂ, ਆ ਗਿਆ। ਬਾਈਬਲ ਦੱਸਦੀ ਹੈ ਕਿ ਬਾਪ ਬੜਾ ਖੁਸ਼ ਭੱਜਿਆ ਗਿਆ, ਮੇਰਾ ਪੁੱਤਰ ਆਉਣ ਡਿਆ। ਬਾਪ ਨੇ ਮਿੱਟੀ ਨਹੀਂ ਉਹਦੇ ਤੇ ਚੜੀ ਵੇਖੀ, ਬੋ ਨਹੀਂ ਵੇਖੀ, ਵਾਲ ਵਧੇ ਹੋਏ, ਕੱਪੜੇ ਗੰਦੇ। ਬਾਪ ਗਿਆ, ਭੱਜ ਕੇ ਜਾ ਕੇ ਗਲੇ ਲਾਇਆ, ਚੁੰਮਿਆ, ਚਟਿਆ, ਤੇ ਉਹਨੂੰ ਲੈ ਕੇ ਆਇਆ। ਤੇ ਨੌਕਰਾਂ ਨੂੰ ਆਂਦਾ, ਪਲਿਆ ਹੋਇਆ ਇੱਕ ਵੱਛਾ
ਜਿਹੜਾ ਸੋਹਣਾ ਪਲਿਆ ਹੋਇਆ ਉਹਨੂੰ ਜ਼ਬਾ ਕਰੋ। ਕੀਮਤੀ ਸ਼ੈ ਉਹ ਬੱਚੇ ਦੇ ਕੋਲ ਫਿਰ ਕੁਰਬਾਨੀ ਹੋਣ ਡਈ, ਉਹ ਕੁਰਬਾਨ ਕਰਨ ਡਿਆ, ਉਹਦਾ ਗੋਸ਼ਤ ਬਣਾਇਆ ਤੇ ਦਾਵਤ ਕਰਨ ਡਿਆ ਤੇ ਘਰ ਦੇ ਵਿੱਚ ਗਾਣਾ ਹੋਣ ਡਿਆ, ਵਜਾਣਾ ਹੋਣ ਡਿਆ। ਵੱਡਾ ਪੁੱਤਰ ਬਾਹਰ ਪੈਲੀਆਂ ਚੋਂ ਆਇਆ, ਖੇਤਾਂ ਚੋਂ, ਤੇ ਆਂਦਾ ਇਹ ਸਾਡੇ ਘਰ ਕੀ ਹੋ ਰਿਹਾ ਹੈ। ਇੱਕ ਨੌਕਰ ਆਂਦਾ, ਤੇਰਾ ਜਿਹੜਾ ਭਰਾ ਸੀ ਨਾ, ਜਿਹੜਾ ਟੁਰ ਗਿਆ ਸੀ, ਉਹ ਵਾਪਸ ਆ ਗਿਆ ਤੇ ਤੇਰਾ ਪਿਓ ਬੜਾ ਖੁਸ਼ ਹੈ ਤੇ ਉਹਨੇ ਪਲਿਆ ਹੋਇਆ ਇੱਕ ਵੱਛਾ ਜਿਹੜਾ ਨਾ, ਸਾਂਭਿਆ ਹੋਇਆ ਵੱਛਾ, ਉਹ ਜ਼ਬਾ ਕਰਾਇਆ। ਉਹ ਜ਼ਬਾ ਕੀਤਾ ਤੇ ਉਹਦਾ ਗੋਸ਼ਤ ਬਣਾਇਆ ਤੇ ਦਾਵਤ ਹੋ ਰਹੀ ਹੈ ਤੇ ਖੁਸ਼ੀ ਹੋਣ ਡਈ ਹੈ। ਹੁਣ ਜਿਹੜਾ ਘਰ ਦੇ ਵਿੱਚ ਪੁੱਤਰ, ਉਹਨੇ ਅੰਦਰ ਜਾਣਾ ਪਸੰਦ ਨਹੀਂ ਕੀਤਾ। ਪੈਲੀਆਂ ਚੋਂ ਆਇਆ, ਖੇਤਾਂ ਚੋਂ ਆਇਆ ਤੇ ਉਹ ਬਾਹਰੋਂ ਹੀ ਰੁੱਸਿਆ ਤੇ ਉਹ ਵਾਪਸ ਚੱਲ ਗਿਆ। ਉਹਨੇ ਵੀ ਜ਼ਿੱਦ ਫੜ ਲਈ, ਮੈਂ ਘਰ ਨਹੀਂ ਜਾਣਾ। ਛੋਟਾ ਪੁੱਤਰ ਵੀ ਜ਼ਿੱਦੀ ਤੇ ਵੱਡਾ ਪੁੱਤਰ ਵੀ ਜ਼ਿੱਦੀ, ਤੇ ਬਾਪ ਉਹਦੇ ਪਿੱਛੇ ਵਾਪਸ ਗਿਆ, ਉਹਦੇ ਪਿੱਛੇ ਗਿਆ ਕਿ ਪੁੱਤਰ ਘਰ ਆ ਜਾ, ਲੇਕਿਨ ਨਹੀਂ ਆਉਣ ਡਿਆ। ਮੈਂ ਅੱਜ ਦੱਸਣਾ ਚਾਹਨਾ, ਕੁਝ ਲੋਕ ਤੇ ਗੁਨਾਹਗਾਰ ਹੋਣ ਦੀ ਵਜ੍ਹਾ ਤੋਂ ਚਰਚ ਨਹੀਂ ਆਉਂਦੇ, ਕਲੀਸਿਆ 'ਚ ਸ਼ਾਮਲ ਨਹੀਂ ਹੁੰਦੇ, ਤੇ ਕੁਝ ਕਲੀਸਿਆ ਦੇ ਅੰਦਰ ਹੀ ਰੁੱਸ ਕੇ ਟੁਰ ਜਾਂਦੇ ਨੇ। ਇਹ ਵੀ ਪੁੱਤਰ ਜਿਹੜਾ ਚਰਚ ਦੇ ਅੰਦਰ, ਜਿਹਦਾ ਸਭ ਕੁਝ ਹੈ, ਕਈਆਂ ਦੇ ਕੋਲ ਇੰਨੀ ਖਿਦਮਤ ਹੁੰਦੀ ਹੈ ਕਿ ਚਰਚ ਹੀ ਉਹਨਾਂ ਦੇ ਕੋਲ ਹੁੰਦਾ, ਪਾਦਰੀ ਤੇ ਬਰਾਏ ਨਾਮ ਹੁੰਦਾ, ਸਟੇਜ ਤੇ ਕਲਾਮ ਸੁਣਾਇਆ ਤੇ ਟੁਰ ਗਿਆ, ਬਾਕੀ ਸਾਰਾ ਇੰਤਜ਼ਾਮ ਕਲੀਸਿਆ ਦੇ ਲੋਕਾਂ ਦੇ ਕੋਲ ਹੁੰਦਾ, ਤੇ ਉਹ ਵੀ ਛੱਡ ਕੇ ਟੁਰ ਜਾਂਦੇ ਨੇ ਕੇਵਲ। ਇਹ ਬੰਦੇ ਨੇ ਵੀ, ਇਹ ਪੁੱਤਰ ਨੇ ਵੀ, ਜਿਹੜਾ ਘਰ ਦੇ ਵਿੱਚ ਸਭ ਕੁਝ ਇਹਦਾ ਹੈ, ਬਾਪ ਕਹਿੰਦਾ ਸਭ ਕੁਝ ਤੇਰਾ ਹੈ, ਤੂੰ ਕੋਈ ਗੱਲ ਨਹੀਂ ਆ, ਕੋਈ ਗੱਲ ਨਹੀਂ, ਤੇਰਾ ਭਰਾ ਏ ਵਾਪਸ ਆ ਗਿਆ। ਕਹਿੰਦਾ ਇਹਨੂੰ ਘਰ ਕਿਉਂ ਆਉਣ ਦਿੱਤਾ, ਇਹਨੇ ਸਾਰਾ ਕੁਝ ਉਜਾੜ ਲਿਆ ਆਪਣਾ, ਕਿਉਂ ਘਰ ਆਇਆ? ਮੈਨੂੰ ਤੂੰ ਇੱਕ ਬੱਕਰੀ ਦਾ ਬੱਚਾ ਨਹੀਂ ਦਿੱਤਾ, ਇਹਦੇ ਵਾਸਤੇ ਤੂੰ ਵੱਛਾ ਜ਼ਬਾ ਕਰ ਲਿਆ, ਤੂੰ ਇਹ ਕਿਉਂ ਕੀਤਾ? ਉਹ ਬਾਪ ਨਾਲ ਲੜਦਾ, ਗਿਲੇ ਸ਼ਿਕਵੇ ਕਰਦਾ ਤੇ ਜ਼ਿੱਦ ਕਰਦਾ, ਤੇ ਉਹ ਵੀ ਘਰ ਨਹੀਂ ਆਉਂਦਾ। ਜ਼ਿੱਦ ਘਰਾਂ ਨੂੰ ਬਰਬਾਦ ਕਰ ਦਿੰਦੀ ਹੈ, ਜ਼ਿੱਦ ਨੁਕਸਾਨ ਦਿੰਦੀ ਹੈ, ਜ਼ਿੱਦ ਬਰਬਾਦੀ ਦੀ ਤਰਫ ਲੈ ਜਾਂਦੀ ਹੈ। ਇਸ ਘਰ ਦੇ ਵਿੱਚ ਵੇਖ ਲਓ, ਜਿਹੜੀ ਯਿਸੂ ਮਸੀਹ ਨੇ ਤਮਸੀਲ ਦਿੱਤੀ ਹੈ ਕਿ ਛੋਟਾ ਪੁੱਤਰ ਵੀ ਜ਼ਿੱਦੀ, ਤੇ ਜੇ ਵੱਡਾ ਖੁਦਾ ਦੇ ਕਰੀਬ ਹੈ, ਬਾਪ ਦੇ ਕਰੀਬ ਹੈ, ਲੇਕਿਨ ਉਹ ਵੀ ਜ਼ਿੱਦੀ। ਐ ਨਹੀਂ ਕਹਿੰਦਾ ਕਿ ਅੱਛਾ ਬਾਪ ਮੇਰੀ ਨਹੀਂ ਤੇਰੀ ਮਰਜ਼ੀ ਪੂਰੀ ਹੋਵੇ। ਅਸੀਂ ਯਿਸੂ ਮਸੀਹ ਨੂੰ ਵੇਖਦੇ ਹਾਂ ਗਤਸਮਨੀ ਬਾਗ 'ਚ ਕੀ ਆਂਦੇ ਨੇ, ਐ ਬਾਪ ਮੇਰੀ ਨਹੀਂ ਬਲਕਿ ਤੇਰੀ ਮਰਜ਼ੀ ਪੂਰੀ ਹੋਵੇ। ਜ਼ਮੀਨ ਤੇ ਅੱਜ ਨਵੀਂ ਜਨਰੇਸ਼ਨ ਜਿਹੜੀ ਹੈ, ਮੁੰਡੇ ਕੁੜੀਆਂ ਬਾਪ ਦੀ ਮਰਜ਼ੀ ਨੂੰ ਪੂਰੀਆਂ ਨਹੀਂ ਕਰਦੇ, ਬੀਵੀ ਆਪਣੇ ਸ਼ੌਹਰ ਦੀ ਮਰਜ਼ੀ ਨੂੰ ਪੂਰੀਆਂ ਨਹੀਂ ਕਰਦੀ। ਹਾਲਾਂਕਿ ਬੀਵੀ ਮਦਦਗਾਰ ਹੈ, ਬੀਵੀ ਆਂਦੀ ਹੈ ਜੋ ਮੈਂ ਕਹਿੰਦੀ ਆ ਉਹ ਹੋਵੇ, ਉਹ ਵੀ ਜ਼ਿੱਦ ਕਰਦੀ ਹੈ, ਔਲਾਦ ਵੀ ਜ਼ਿੱਦ ਕਰਦੀ ਹੈ। ਤੇ ਅੱਜ ਸਾਡੇ ਘਰ ਬਰਬਾਦੀ ਦੀ ਤਰਫ ਜਾਣ ਦੇ ਨੇ। ਜ਼ਰਾ ਸਾਰੇ ਆਪਣੇ ਗੌਰ ਕਰੋ, ਆਪਣੇ ਘਰਾਂ ਕਿਵੇਂ ਬਰਬਾਦੀ ਹੋ ਰਹੀ ਹੈ, ਕਿਸ ਦੀ ਵਜ੍ਹਾ ਤੋਂ? ਜ਼ਿੱਦ ਦੀ ਵਜ੍ਹਾ ਤੋਂ। ਇਹ ਜ਼ਿੱਦ ਐਸਾ ਗੁਨਾਹ ਹੈ ਜਦੋਂ ਵੜ ਜਾਂਦਾ ਤੇ ਇਹ ਜ਼ੰਗ ਵਾਂਗੂ ਖਾ ਜਾਂਦਾ, ਜਿਵੇਂ ਜ਼ੰਗ ਲੋਹੇ ਨੂੰ ਖਾ ਜਾਂਦਾ ਨਾ, ਮਜ਼ਬੂਤ ਸ਼ੈ ਨੂੰ ਖਾ ਜਾਂਦਾ, ਖੋਖਲਿਆਂ ਕਰਕੇ ਬਰਬਾਦ ਕਰਕੇ ਰੱਖ ਦਿੰਦਾ। ਇਸੇ ਤਰ੍ਹਾਂ ਹੀ ਜ਼ਿੱਦ ਜਿਹੜੀ ਹੈ ਇਹ ਖਾਨਦਾਨਾਂ ਨੂੰ ਬਰਬਾਦ ਕਰ ਦਿੰਦੀ, ਤਬਾਹ ਕਰ ਦਿੰਦੀ ਹੈ। ਤੇ ਅੱਜ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਵਾਂ, ਮੇਰੇ ਭਰਾਓ, ਮੇਰੀਓ ਭੈਣੋ, ਬੱਚਿਓ, ਜ਼ਿੱਦ ਛੱਡ ਦਿਓ, ਘਰ ਦੇ ਸਰਬਰਾਹ ਦੇ ਤਾਬੇ ਹੋਵੋ, ਕਲੀਸਿਆ ਸਰਬਰਾਹ ਦੇ ਤਾਬੇ ਹੋਵੇ, ਜ਼ਿੱਦ ਨਾ ਕਰੇ, ਤਾਂ ਕਿ ਬਰਬਾਦੀ ਦੀ ਤਰਫ ਨਾ ਜਾਓ ਬਲਕਿ ਬਰਕਤ ਦੀ ਤਰਫ ਜਾਓ, ਤੇ ਬਰਕਤ ਤੁਹਾਨੂੰ ਖੁਦਾ ਦੀ ਤਾਬੇਦਾਰੀ 'ਚ ਮਿਲ ਸਕਦੀ ਹੈ। ਬਾਪ ਦੇ ਤਾਬੇਦਾਰ ਹੋਵੋ, ਯਿਸੂ ਮਸੀਹ ਦੇ ਤਾਬੇ ਹੋਵੋ ਤੇ ਬਰਕਤਾਂ ਲਵੋ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।